US India relations are shaken but not shattered. Washington does not let moral and values considerations shape its chances of strategic partnership. ਪਤਾ ਤਾਂ ਇਹਨਾਂ ਨੂੰ ਜੂਨ ਦੇ ਐਂਡ ਤੋਂ ਹੀ ਸੀ ਕਿ ਵੀ ਕੀ ਹੋ ਰਿਹਾ, ਪਰ ਫਿਰ ਵੀ ਉਹਨੇ ਕਿਹਾ ਜੀ 2-2 ਡਾਇਲੋਗ ਵੀ ਹੋਇਆ, G20 ਵੀ ਹੋਈ, ਦੂਜਾ ਵੀ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਬਾਵਜੂਦ ਜੇ ਅਮਰੀਕਾ ਨੇ ਫੌਰਨ ਰਿਐਕਟ ਨਹੀਂ ਸੀ ਕੀਤਾ, ਇਹਦਾ ਮਤਲਬ ਹੈ ਕਿ ਇਹਨਾਂ ਨੇ ਉਸ ਸ਼ੌਕ ਨੂੰ ਝੱਲ ਲਿਆ ਹੋਇਆ। ਉਹਦਾ ਇਹ ਕਹਿਣਾ ਵੀ ਸ਼ੁਕਰ ਹੈ ਵੀ ਅਮਰੀਕਾ 'ਚ ਹੋਈ ਨਹੀਂ ਕਿਲਿੰਗ। ਹੁਣ ਵਸਟ ਤਾਂ ਇਹ ਸੀ ਕਿ ਕੋਈ ਹੋ ਜਾਂਦੀ, ਹੁਣ ਉਹ ਵਸਟ ਸਿਨੇਰੀਓ ਨਹੀਂ ਹੈ। US India relations can bank on their strength and resilience to get them through this rough patch। ਇਹ ਇੱਕ ਰਫ ਪੈਚ ਹੈ, ਇਹਦੇ 'ਚੋਂ ਨਿਕਲ ਜਾਏਗਾ। ਸਿੱਖ ਕੌਮ ਉਸ ਖਿੱਤੇ ਦੇ ਵਿੱਚ ਇੱਕ ਐਸੀ ਕੌਮ ਹੈ ਜਿਨ੍ਹਾਂ ਦੇ ਨਾਲ ਅਮਰੀਕਾ ਦੇ ਕੋਈ ਇੰਟਰਸਟ ਦਾ ਕਲੈਸ਼ ਨਹੀਂ ਹੈ, ਔਰ ਬਫਰ ਸਟੇਟ ਖਾਲਿਸਤਾਨ ਅਲਟੀਮੇਟਲੀ ਜਿੱਥੇ ਉਸ ਖਿੱਤੇ ਦੇ ਵਿੱਚ ਸਟੇਬਿਲਿਟੀ, ਪ੍ਰੋਸਪੈਰਿਟੀ, ਪੀਸ ਔਰ ਕਿਸੇ ਵੀ ਨਿਊਕਲੀਅਰ ਵਾਰ ਨਾ ਹੋਣ ਦੇਣ ਦੀ ਗਾਰੰਟੀ ਹੋਏਗੀ ਐਜ਼ ਏ ਬਫਰ, ਉੱਥੇ ਅਮਰੀਕਾ ਦੇ ਨਾਲ ਵੀ ਖਾਲਿਸਤਾਨ ਦੇ ਇੰਟਰਸਟ ਜਾਂ ਵੈਸਟਰਨ ਵਰਲਡ ਦੇ ਨਾਲ ਵੀ ਪੈਰਲਲ ਰਨ ਕਰਨਗੇ। ਪੋਲੀਟੀਕਲ ਲੈਵਲ ਦੇ ਉੱਤੇ ਸਾਨੂੰ ਇਹ ਪ੍ਰੀਵੇਲ ਕਰਨ ਦੀ ਲੋੜ ਹੈ ਕਿ ਖਾਲਿਸਤਾਨ ਦੀ ਕਾਇਮੀ ਲਈ ਹੁਣ ਅਮਰੀਕਾ, ਕੈਨੇਡਾ ਡਿਪਲੋਮੈਟਿਕ ਪ੍ਰੈਸ਼ਰ ਭਾਰਤ ਦੇ ਉੱਤੇ ਬਿਲਡ ਕਰੇ। ਸਿੱਖ ਇੱਕ ਪਰਸੀਕਿਊਟਡ ਮਾਈਨੋਰਿਟੀ ਹੈ, ਇਕੱਲੀ ਉਸ ਖਿੱਤੇ ਦੇ ਵਿੱਚ ਨਹੀਂ, ਅਤੇ ਸਿੱਖ ਤਾਂ ਅੱਜ ਐਜ਼ ਏ ਰੈਫਿਊਜੀ ਵੀ ਇੱਥੋਂ ਦੇ ਸਿਟੀਜ਼ਨ ਬਣ ਕੇ ਵੀ ਜਿਹੜੇ ਨੇ ਮਹਿਫੂਜ਼ ਨਹੀਂ ਨੇ। ਸੋ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਹੀ ਤਾਂ ਦੁਨੀਆ ਦੇ ਵਿੱਚ ਨਵੇਂ ਨੇਸ਼ਨ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਦਾ ਆਧਾਰ ਬਣਿਆ ਸੀ। ਚਾਈਨਾ ਔਰ ਪਾਕਿਸਤਾਨ 2 prong ਵਾਰ, ਔਰ ਤਿੰਨੋਂ ਹੀ ਨਿਊਕਲੀਅਰ ਪਾਵਰ, ਚਾਈਨਾ, ਇੰਡੀਆ, ਪਾਕਿਸਤਾਨ। ਸੋ ਖਾਲਿਸਤਾਨ ਦੀ ਕਾਇਮੀ ਇੱਕ ਬਫਰ ਸਟੇਟ ਦੇ ਤੌਰ 'ਤੇ ਇਹਨਾਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਦੇ ਵਿਚਾਲੇ ਇਹਨਾਂ ਤਿੰਨਾਂ ਨੂੰ ਸੈਪਰੇਟ ਰੱਖੇਗੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਥਿੰਕ ਟੈਂਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਾਰਤ ਅਮਰੀਕਾ ਸਬੰਧ ਹਿੱਲੇ ਜ਼ਰੂਰ ਨੇ ਪਰ ਟੁੱਟੇ ਨਹੀਂ। ਅਸੀਂ ਸਮਝਦੇ ਹਾਂ ਕਿ ਹੁਣ ਜਦੋਂ ਅਮਰੀਕਾ, ਕੈਨੇਡਾ ਸਾਹਮਣੇ ਖਾਲਿਸਤਾਨ ਦੇ ਮੁੱਦੇ ਤੇ ਸਿੱਖਾਂ ਨਾਲ ਹੋ ਰਹੇ ਧੱਕੇ ਦੀ ਕਹਾਣੀ ਉੱਘੜ ਕੇ ਬਾਹਰ ਆਈ ਹੈ, ਤਾਂ ਇਹਨਾਂ ਮੁਲਕਾਂ ਨੂੰ ਖਾਲਿਸਤਾਨ ਦੀ ਕਾਇਮੀ ਲਈ ਭਾਰਤ ਤੇ ਦਬਾਅ ਪਾਉਣਾ ਚਾਹੀਦਾ ਹੈ, ਔਰ ਐਸਾ ਕਰਨਾ ਮਨੁੱਖੀ ਹੱਕਾਂ ਦੇ ਨੁਕਤਾ ਨਿਗਾਹ ਤੋਂ ਵੀ ਜ਼ਰੂਰੀ ਹੈ, ਔਰ ਲੌਂਗ ਟਰਮ ਪੱਛਮੀ ਮੁਲਕਾਂ ਦੇ ਹਿੱਤ ਵਿੱਚ ਵੀ ਇਹ ਹੋਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ, ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰ ਨੇ? ਦੇਖੋ, ਪਿਛਲੇ ਆਲਮੋਸਟ 18 ਜੂਨ ਤੋਂ ਇਨ ਜਨਰਲ ਔਰ 18 ਸਤੰਬਰ ਤੋਂ ਬਾਅਦ ਇਨ ਪਰਟੀਕੂਲਰ ਇਹਨਾਂ ਸਾਰੇ 6 ਮਹੀਨਿਆਂ 'ਚ, ਕਿਉਂਕਿ 18 ਦਸੰਬਰ ਨੂੰ 6 ਮਹੀਨੇ ਹੋ ਗਏ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ, ਜਿਹੜੇ 2 ਮੁੱਦੇ ਡਿਸਕਸ਼ਨ ਦਾ ਹਿੱਸਾ ਰਹੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ, ਡਿਫਰੈਂਟ ਟਾਕ ਸ਼ੋਜ਼ 'ਚ ਵੀ, ਔਰ ਜ਼ਾਹਰ ਹੈ ਸਾਡੇ ਇਸ TV 84 ਦੇ ਫਾਰਮੈਟਸ ਦੇ ਵਿੱਚ ਵੀ, ਸੱਚੋ ਸੱਚ ਪ੍ਰੋਗਰਾਮ 'ਚ ਵੀ, ਉਹ ਸੀ ਇੰਡੀਆ ਦਾ ਰੌਗ ਸਟੇਟ ਦੇ ਤੌਰ 'ਤੇ ਬਿਹੇਵ, ਕਿ ਇਹ ਜਮਹੂਰੀਅਤ ਨਹੀਂ ਹੈ, ਡੈਮੋਕ੍ਰੇਸੀ ਨਹੀਂ ਹੈ, ਇਹ ਇੱਕ ਰੂਸ, ਚੀਨ ਵਾਂਗ ਆਟੋਕ੍ਰੇਸੀ ਔਰ ਕਮਿਊਨਿਜ਼ਮ ਉਹਨਾਂ ਮੁਲਕਾਂ 'ਚ ਇੱਥੇ ਜਮਹੂਰੀਅਤ ਦੇ ਨਾਂ ਥੱਲੇ ਇਹਨਾਂ ਦਾ ਬਿਹੇਵੀਅਰ ਰੋਗ ਸਟੇਟ ਵਾਲਾ ਹੈ, ਔਰ ਕਿਵੇਂ ਇਹ ਜਿਹੜੇ ਨੇ ਹਜ਼ਾਰਾਂ ਮੀਲ ਦੂਰ ਵੀ ਇਹਨਾਂ ਨੇ ਆਪਣੀਆਂ ਕਿਲਿੰਗ ਗੈਂਗਸ ਜਿਹੜੀਆਂ ਉਹ ਭੇਜੀਆਂ ਹੋਈਆਂ ਨੇ, ਔਰ ਕਿਵੇਂ ਉਹ ਇੰਟਰਨੈਸ਼ਨਲ ਲਾਅ ਨੂੰ ਫਲੋਟ ਕੀਤਾ ਉਸਨੇ ਇਹਨਾਂ ਮੁਲਕਾਂ ਦੀ ਜਿਹੜੀ ਸੋਵਰਨਿਟੀ ਹੈ ਉਹਨੂੰ ਚੈਲੰਜ ਕੀਤਾ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਨੁਕਤਾ ਜਿਹੜਾ ਚੰਗੇ ਢੰਗ ਨਾਲ ਉੱਭਰਿਆ, ਔਰ ਇਸ ਦੀ ਚਰਚਾ ਇਹਨਾਂ 6 ਮਹੀਨਿਆਂ ਦੇ ਵਿੱਚ ਜਿਹੜੀ ਹੈ ਇਨ ਜਨਰਲ, ਔਰ 3 ਮਹੀਨਿਆਂ 'ਚ ਇਨ ਪਰਟੀਕੂਲਰ 18 ਸਤੰਬਰ ਨੂੰ ਜਦੋਂ ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ ਉਦੋਂ ਹੋਈ। ਦੂਸਰਾ ਨੁਕਤਾ ਨਿਗਾਹ ਜਿਹੜਾ ਜ਼ਾਹਰ ਹੈ, ਖਾਲਿਸਤਾਨ ਲਫ਼ਜ਼ ਦੁਨੀਆ ਦੇ ਵਿੱਚ ਪਹਿਲੀ ਵਾਰ ਜਿਹੜਾ ਉਹ ਮਕਬੂਲ ਹੋਇਆ, ਔਰ ਇੱਕ ਸਿੰਪੈਥੈਟਿਕ ਐਂਗਲ ਤੋਂ, ਔਰ ਜਿਹੜੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਨੇ ਬਾਹਰਲੇ ਮੁਲਕਾਂ 'ਚ, ਜਿਨ੍ਹਾਂ ਨੂੰ ਭਾਰਤ ਨੇ ਭਾਵੇਂ ਡੈਜ਼ਿਗਨੇਟਿਡ ਟੈਰਰਿਸਟ ਕਿਹਾ ਹੋਇਆ, ਉਹਨਾਂ 'ਚ ਹਰਦੀਪ ਸਿੰਘ ਨਿੱਜਰ ਨੂੰ ਵੀ ਸਿਰ 'ਤੇ ਵੀ ਇਨਾਮ ਰੱਖਿਆ ਹੋਇਆ ਸੀ, ਯੂਆਪਾ ਵੀ ਲਾਇਆ ਹੋਇਆ ਸੀ, ਜਾਂ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਨੂੰ ਡੈਜ਼ਿਗਨੇਟਿਡ ਟੈਰਰਿਸਟ ਔਰ ਜਿਹੜਾ ਉਹਨਾਂ ਦੀ ਪ੍ਰੋਪਰਟੀ ਵੀ ਕਨਫਿਸਕੇਟ ਕੀਤੀ ਹੋਈ ਹੈ।
ਇੰਟਰਪੋਲ ਅਲਰਟ ਵੀ 2-3 ਵਾਰ ਦਿੱਤਾ ਹੈ, ਲੇਕਿਨ ਨਾ ਇੰਟਰਪੋਲ ਨੇ ਮੰਨਿਆ ਨਾ ਇਹਨਾਂ ਮੁਲਕਾਂ ਨੇ ਮੰਨਿਆ। ਔਰ ਇਸੇ ਸਾਰੇ ਮੀਡੀਆ ਨੇ ਔਰ ਈਵਨ ਅਮਰੀਕਨ ਬਰੀਫਿੰਗ ਦੇ ਵਿੱਚ ਵੀ ਉਹ ਭਾਵੇਂ ਉਹਨਾਂ ਦੀਆਂ ਅੱਡ-ਅੱਡ ਬਰੀਫਿੰਗਸ ਨੇ, ਉਹਨਾਂ ਨੂੰ ਇੱਕ ਖਾਲਿਸਤਾਨੀ ਪੋਲੀਟੀਕਲ ਐਕਟਿਵਿਸਟ ਦੇ ਤੌਰ ਤੇ ਕਿਹਾ ਗਿਆ, ਜਾਂ ਬਹੁਤ ਜੇ ਦੂਰ ਵੀ ਗਏ ਤੇ ਸੈਪਰੇਟਿਸਟ ਕਿਹਾ ਗਿਆ। ਸੈਪਰੇਟਿਸਟ ਦਾ ਮਤਲਬ ਜਿਹੜੇ ਵੱਖ ਹੋਣਾ ਚਾਹੁੰਦੇ ਨੇ, ਉਹ ਤਾਂ ਅਸੀਂ ਹਾਂ ਹੀ ਹੈ, ਤਾਂ ਹੋਣਾ ਹੀ ਚਾਹੁੰਦੇ। ਸੋ ਇਹ ਕੋਈ ਟੈਰਰਿਸਟ ਜਾਂ ਵਾਇਲੈਂਸ ਜਾਂ ਦੂਸਰਾ ਹਾਲਾ ਇੰਡੀਆ ਨੇ ਜਿਸ ਲੈਵਲ ਦੇ ਉੱਤੇ ਬਿਆਨਾਂ ਨੂੰ ਕਿ ਜੀ ਉਹਨਾਂ ਨੇ ਇੰਡੀਅਨ 에ਅਰਲਾਈਨ ਦੇ ਜਹਾਜ਼ ਨੂੰ ਉਡਾਉਣ ਦੀ ਗੱਲ ਕੀਤੀ, ਕੈਨੇਡਾ ਦੇ ਹਿੰਦੂਆਂ ਨੂੰ ਕਿਹਾ ਜੀ ਕੈਨੇਡਾ ਛੱਡ ਜਾਓ, ਭਾਰਤੀ ਪਾਰਲੀਮੈਂਟ ਨੂੰ ਉਡਾਉਣ ਦੀ ਧਮਕੀ ਦਿੱਤੀ। ਹਾਲਾਂਕਿ ਇਹ ਵੀ ਝੂਠ ਸੀ ਜੋ ਉਹ ਕਹਿ ਰਹੇ ਸੀ, ਲੇਕਿਨ ਜਿਵੇਂ ਉਹਨਾਂ ਨੇ ਉਸ ਨੂੰ ਐਂਪਲੀਫਾਈ ਕੀਤਾ ਇਸ ਪ੍ਰਚਾਰ ਨੂੰ, ਇਹ ਵੀ ਮੁਕੰਮਲ ਤੌਰ ਤੇ ਰਿਜੈਕਟ ਕਰਦੇ ਆ ਇਹਨਾਂ ਦੇ ਮੀਡੀਆ ਨੇ ਵੀ। ਔਰ ਸਟੇਟ ਬਰੀਫਿੰਗਸ ਦੇ ਵਿੱਚ ਵੀ ਇਹਨਾਂ ਦੇ ਲਈ ਲਫ਼ਜ਼ ਸੈਪਰੇਟਿਸਟ ਜਾਂ ਸਿੱਖ ਪੋਲੀਟੀਕਲ ਐਕਟਿਵਿਸਟ ਦਾ ਇਸਤੇਮਾਲ ਕੀਤਾ ਗਿਆ। ਸੋ ਜ਼ਾਹਰ ਹੈ ਕਿ ਇਹ ਵੀ ਕਿ ਖਾਲਿਸਤਾਨ ਦੀ ਇੱਕ ਸਟਰਗਲ ਹੈ ਜਿਹੜੀ ਇੱਕ ਮਾਈਨੋਰਿਟੀ ਲੀਡ ਕਰ ਰਹੀ ਹੈ। ਔਰ ਉਹਨਾਂ ਦੇ ਨਾਲ ਉੱਥੇ ਵੀ, ਕਿਉਂਕਿ ਇਸ ਸਾਰੇ ਦੀ ਫਿਰ ਬੈਕਗਰਾਊਂਡ 'ਚ ਬਹੁਤ ਸਾਰਿਆਂ ਨੇ 80ਵਿਆਂ ਦਾ ਜ਼ਿਕਰ ਕੀਤਾ, ਔਰ ਈਵਨ ਟਾਈਮ ਮੈਗਜ਼ੀਨ ਜਿਨ੍ਹਾਂ ਨੇ 2 ਅਮਰੀਕਨ ਡਾਕਟਰ ਸਿਮਰਨਜੀਤ ਔਰ ਗੁਨੀਸ਼ਾ ਕੌਰ, ਉਹਨਾਂ ਦੇ ਆਰਟੀਕਲ ਨੂੰ ਛਾਪ ਕੇ ਜਿਹੜਾ ਉਹ ਬਿਲਕੁਲ ਉਸ ਦੀ ਤਹਿ ਤੱਕ ਜਿਹੜਾ ਉਸ ਨੂੰ ਬਿਆਨਿਆ ਕਿ 47 ਦੇ ਵਿੱਚ ਕਿਵੇਂ ਤੀਸਰੀ ਧਿਰ ਸਨ ਸਿੱਖ, ਔਰ ਕਿਵੇਂ ਇਹ ਜਿਹੜੀ ਮੂਵਮੈਂਟ ਹੈ ਸਿੱਖ ਮੂਵਮੈਂਟ, ਇਹਦਾ ਆਧਾਰ ਗੁਰੂ ਨਾਨਕ ਸਾਹਿਬ ਦੀਆਂ ਜਿਹੜੇ ਫਾਊਂਡਰ ਨੇ 555 ਸਾਲ ਪਹਿਲਾਂ ਜਿਹੜੇ ਇਸ ਦੁਨੀਆ ਦੇ ਉੱਤੇ ਆਏ, ਜਿਨ੍ਹਾਂ ਨੇ ਜ਼ੁਲਮ ਨੂੰ ਰੈਜ਼ਿਸਟ ਕਰਨ ਦਾ ਮੈਸੇਜ ਦਿੱਤਾ। ਔਰ ਇਹੀ ਜਿਹੜੀ ਰੈਜ਼ਿਸਟੈਂਸ ਹੈ ਇਹ ਹਰ ਇਹਨਾਂ 4 ਸਦੀਆਂ ਦੇ ਵਿੱਚ ਦਿੱਲੀ ਦੇ ਉੱਤੇ ਬੈਠੇ ਹਾਕਮਾਂ ਦੀਆਂ ਅੱਖਾਂ 'ਚ ਰੜਕਦੇ ਰਹੇ, ਔਰ ਕਿਵੇਂ ਡਿਫਰੈਂਟ ਰਜੀਮਸ ਦੇ ਵੇਲੇ ਕੌਮ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ 'ਚੋਂ ਗੁਜ਼ਰੀ। ਸੋ ਜ਼ਾਹਰ ਹੈ ਕਿ ਵੀ ਅਜੇ ਉਹ ਇੱਕ ਇਨਫੋਰਮੇਟਿਵ ਲੈਵਲ ਦੇ ਉੱਤੇ ਹੀ ਇਹ ਸਾਰੀ ਜਾਣਕਾਰੀ ਹੈ। ਔਰ ਇਹ ਜਿਹੜਾ ਸੈਗਮੈਂਟ ਅਸੀਂ ਅੱਜ ਇਸ ਦੇ ਉੱਤੇ ਡਿਸਕਸ ਕਰ ਰਹੇ, ਮੇਰੇ ਮਨ 'ਚ ਕੱਲ੍ਹ ਹੀ ਇਹ ਖਿਆਲ ਆ ਰਿਹਾ ਸੀ ਕਿ ਵੀ ਹੁਣ ਬਜਾਏ ਅਸੀਂ ਬੇਸ਼ੱਕ ਅਸੀਂ ਕਾਰਵਾਈ ਇੰਡਾਈਟਮੈਂਟ ਜਿਹੜੀ ਹੋਈ ਹੈ ਉਹਦੀ ਨਿਕੇਸ਼ ਗੁਪਤਾ ਦੀ ਔਰ ਟਰਾਇਲ ਚੱਲੇਗਾ, ਜਾਂ ਕੈਨੇਡਾ 'ਚ ਵੀ ਅਸੀਂ ਇੰਤਜ਼ਾਰ ਕਰ ਰਹੇ ਕਿ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਕਦੋਂ ਇੰਡਾਈਟਮੈਂਟ ਜਾਂ ਚਾਰਜ ਸ਼ੀਟ ਫਾਈਲ ਹੁੰਦੀ ਹੈ। ਇਹ ਕੇਸਿਸ ਆਪਣੇ ਜਿਹੜਾ ਉਹ ਅੰਜਾਮ ਨੂੰ ਪਹੁੰਚਣੇ ਚਾਹੀਦੇ ਨੇ, ਪਹੁੰਚਣਗੇ। ਉਹਦਾ ਮੈਕਸਿਮਮ ਇੰਪ੍ਰਿਜ਼ਨਮੈਂਟ 20 ਸਾਲ ਹੈ, 10-10 ਸਾਲ 2 ਜਿਹੜੇ ਮੇਨ ਜਿਹੜੇ ਚਾਰਜ ਨੇ, ਤੇ ਜੇ ਉਹ ਦੋਨੋਂ ਕਨਕਰੈਂਟ ਰਨ ਕਰਨ ਔਰ ਮੈਕਸਿਮਮ ਪਨਿਸ਼ਮੈਂਟ ਵੀ ਜੱਜ ਦੇ ਤਾਂ ਉਹ 10 ਸਾਲ ਬਣੇਗੀ ਜੇ ਇੱਕੋ ਵੇਲੇ ਦੋਵੇਂ ਸਜ਼ਾਵਾਂ ਰਨ ਕਰਦੀਆਂ। ਸੋ ਉਹ ਆਪਣੇ ਆਪ ਦੇ ਵਿੱਚ, ਜਾਂ ਅਮਰੀਕਾ ਜਿਹੜਾ ਉਹਨਾਂ ਤੋਂ ਡਿਪਲੋਮੈਟਿਕ ਗਰੰਟੀ ਮੰਗ ਰਿਹਾ ਭਾਰਤ ਤੋਂ ਕਿ ਇਟ ਸ਼ੁਡਨਟ ਹੈਪਨ ਅਗੇਨ, ਉਹ ਆਪਣੀ ਥਾਂ ਤੇ ਹੈ, ਉਹ ਠੀਕ ਹੈ। ਪਰ ਅਸੀਂ ਹੁਣ ਇੱਥੇ ਨਹੀਂ ਰੁਕਣਾ ਹੈ, ਜਾਂ ਸਾਡਾ ਸਿਰਫ ਇਸ ਨੂੰ ਹੀ ਟੂ ਐਂਡ ਫਰੋ ਡਿਸਕਸ ਕਰਨਾ ਜੀ ਸੁਪਰੀਮ ਕੋਰਟ ਨੇ, ਇੰਡੀਆ ਨੇ ਕੀ ਕਿਹਾ, ਚੈੱਕ ਰਿਪਬਲਿਕ ਦੇ ਜਸਟਿਸ ਮਿਨਿਸਟਰ ਨੇ ਕੀ ਕਿਹਾ, ਜਾਂ ਫਾਈਨੈਂਸ਼ੀਅਲ ਟਾਈਮਜ਼ ਨੇ ਕੀ ਕਿਹਾ, ਅਸੀਂ ਇੱਥੋਂ ਤੱਕ ਮਹਿਦੂਦ ਨਹੀਂ ਹੈ। ਅਸੀਂ ਇਹ ਸਮਝਦੇ ਹਾਂ ਕਿ ਹੁਣ ਸਾਨੂੰ ਬੜੇ ਚੰਗੇ ਢੰਗ ਦੇ ਨਾਲ, ਵਿਉਂਤਬੱਧ ਤਰੀਕੇ ਨਾਲ ਅਮਰੀਕਾ ਔਰ ਕੈਨੇਡਾ ਦੇ ਸਾਹਮਣੇ ਇਨ ਪਰਟੀਕੂਲਰ ਔਰ ਵੈਸਟਰਨ ਵਰਲਡ ਦੇ ਸਾਹਮਣੇ ਇਨ ਜਨਰਲ ਖਾਲਿਸਤਾਨ ਦਾ ਕੇਸ ਪਲੀਡ ਕਰਨ ਦੀ ਲੋੜ ਹੈ। ਔਰ ਇਸ ਦੇ ਵਿੱਚ ਜਿੱਥੇ ਇੱਕ ਤਰੀਕਾ ਜੋ ਚੱਲ ਹੀ ਰਿਹਾ, ਅਸੀਂ ਹਮੇਸ਼ਾ ਸਾਡੇ ਹੁਣ ਪ੍ਰੋਪਰ ਇੰਟਰਵਲ ਦੇ ਵਿੱਚ ਇਹ ਅਪੀਲ ਵੀ ਚੱਲਦੀ ਹੈ ਕਿ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਕਿ 28 ਜਨਵਰੀ ਨੂੰ ਸੈਨ ਫਰਾਂਸਿਸਕੋ 'ਚ ਪੈਣੀਆਂ ਨੇ, ਉਸ ਤੋਂ ਬਾਅਦ ਅਮਰੀਕਾ ਦੇ ਡਿਫਰੈਂਟ ਹੋਰ ਥਾਵਾਂ 'ਤੇ ਵੀ ਹੋਣਗੀਆਂ, ਉਹਦੇ 'ਚ ਪਾਰਟਿਸਿਪੇਸ਼ਨ ਹੋਏ। ਲੇਕਿਨ ਪੋਲੀਟੀਕਲ ਲੈਵਲ ਦੇ ਉੱਤੇ ਸਾਨੂੰ ਇਹ ਪ੍ਰੀਵੇਲ ਕਰਨ ਦੀ ਲੋੜ ਹੈ ਕਿ ਖਾਲਿਸਤਾਨ ਦੀ ਕਾਇਮੀ ਲਈ ਹੁਣ ਅਮਰੀਕਾ ਕੈਨੇਡਾ ਡਿਪਲੋਮੈਟਿਕ ਪ੍ਰੈਸ਼ਰ ਭਾਰਤ ਦੇ ਉੱਤੇ ਬਿਲਡ ਕਰੇ। ਚੋਰ ਦੇ ਤੌਰ ਤੇ, ਮਰਡਰ ਦੇ ਤੌਰ ਤੇ, ਟਰਾਂਸਨੈਸ਼ਨਲ ਟੈਰਰ ਕਰਨ ਵਾਲੇ ਦੇ ਤੌਰ ਤੇ ਤਾਂ ਕਾਬੂ ਆਇਆ ਹੋਇਆ, ਫੜਿਆ ਹੋਇਆ। ਔਰ ਇਹ ਵੀ ਅਮਰੀਕਾ ਨੇ ਦੇਖ ਲਿਆ ਆਪਣੀਆਂ ਨੀਤੀਆਂ। ਅਫਗਾਨਿਸਤਾਨ 'ਚ ਵੀ ਅਮਰੀਕਾ 20 ਸਾਲ ਰਿਹਾ, ਉਸ ਤੋਂ ਪਹਿਲਾਂ ਜਿਹੜਾ ਉਹ ਭਾਰਤ ਨੂੰ ਵੀ ਬਿਲਟ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕਰਕੇ ਕਿ ਚਾਈਨਾ ਨੂੰ ਐਜ਼ ਏ ਜਿਹੜਾ ਉਹ ਕਾਊਂਟਰ ਬਿਲਟ ਕੀਤਾ ਜਾਏ ਜਾਂ ਦੂਸਰਾ ਹੋਏ। ਹੁਣ ਇਹ ਵੇਲਾ ਹੈ ਕਿ ਵੀ ਜਿੱਥੇ ਇਹਦੇ 'ਚ ਕੋਈ ਹੁਣ ਦੋ ਰਾਵਾਂ ਨਹੀਂ ਨੇ ਕਿ ਸਿੱਖ ਇੱਕ ਪਰਸੀਕਿਊਟਡ ਮਾਈਨੋਰਿਟੀ ਹੈ,
ਕੱਲੀ ਉਸ ਖਿੱਤੇ ਦੇ ਵਿੱਚ ਨਹੀਂ, ਜਦੋਂ ਵੀ ਇਹ UN ਕਨਵੈਨਸ਼ਨਸ ਬਣੀਆਂ, ਰੈਫਿਊਜ ਲੈਂਡ ਦਾ ਲਾਅ ਬਣਿਆ ਰੈਫਿਊਜੀ ਦਾ, ਤੇ ਸਿੱਖ ਤਾਂ ਅੱਜ ਐਜ਼ ਏ ਰੈਫਿਊਜੀ ਵੀ ਇੱਥੋਂ ਦੇ ਸਿਟੀਜ਼ਨ ਬਣ ਕੇ ਵੀ ਜਿਹੜੇ ਨੇ ਮਹਿਫੂਜ਼ ਨਹੀਂ ਨੇ। ਸੋ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਹੀ ਤਾਂ ਦੁਨੀਆ ਦੇ ਵਿੱਚ ਨਵੇਂ ਨੇਸ਼ਨ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਦਾ ਆਧਾਰ ਬਣਿਆ ਸੀ। ਸੋ ਇਹ ਹੁਣ ਸਮਝ ਲੈਣਾ ਚਾਹੀਦਾ ਹੈ ਇਸ ਵੈਸਟਰਨ ਵਰਲਡ ਨੂੰ ਕਿ ਉਸ ਖਿੱਤੇ ਦੇ ਵਿੱਚ ਪਰਮਾਨੈਂਟ ਪੀਸ, ਸਟੇਬਿਲਿਟੀ, ਪ੍ਰੋਸਪੈਰਿਟੀ, ਤਿੰਨੋਂ ਹੀ ਚੀਜ਼ਾਂ ਇਹ ਤਾਂ ਹੀ ਸੰਭਵ ਹੋਣੀਆਂ ਨੇ। ਅਦਰਵਾਈਜ਼ ਇੰਡੀਆ ਔਰ ਪਾਕਿਸਤਾਨ, ਹੁਣ ਅਸੀਂ ਕੱਲ੍ਹ ਵੀ ਇੱਕ ਸੈਗਮੈਂਟ ਕੀਤਾ ਕਿ ਉਹਨਾਂ ਦੇ ਡਿਫੈਂਸ ਮਿਨਿਸਟਰ ਤੋਂ ਲੈ ਕੇ ਇੰਟੀਰੀਅਰ ਮਿਨਿਸਟਰ ਤੱਕ ਔਰ ਨੌਨ ਸਟੇਟ ਐਕਟਰ ਉਹ ਸਾਰੇ ਬੁੜਕ ਰਹੇ ਨੇ ਕਿ ਭਾਈ ਅਸੀਂ ਜਿਹੜਾ ਉਹ ਮਕਬੂਜ਼ਾ ਕਸ਼ਮੀਰ ਜਿਹੜਾ ਪਾਕਿਸਤਾਨ ਦੇ ਕੋਲ ਹੈ, ਆਜ਼ਾਦ ਕਸ਼ਮੀਰ, ਉਹਨੂੰ ਲੈ ਲੈਣਾ। ਅਸੀਂ 2024 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕੋਈ ਖੁਸ਼ਖਬਰੀ ਸੁਣਾਵਾਂਗੇ। ਇਸ ਕਿਸਮ ਦੀਆਂ ਕਨਸੋਆਂ ਵੀ ਨੇ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਈ ਚਾਈਨਾ ਨੇ ਕਦੇ ਵੀ ਨਾ ਲੱਦਾਖ ਨੂੰ ਭਾਰਤ ਦਾ ਹਿੱਸਾ ਮੰਨਿਆ ਔਰ ਨਾ ਹੀ ਉਹਨਾਂ ਨੇ ਕਦੇ ਅਰੁਣਾਚਲ ਪ੍ਰਦੇਸ਼ ਨੂੰ ਮੰਨਿਆ, ਜਿਹਨੂੰ ਉਹ ਆਪਣਾ ਨਾਂ ਉਹਨਾਂ ਨੇ ਸਾਊਥ ਤਿੱਬਤ ਦਿੱਤਾ ਹੋਇਆ। ਹੁਣ ਇਹ ਜੇ ਇੰਡੀਆ ਇਸ ਕਿਸਮ ਦੀ ਦਿਲਵਦੀ ਕਸ਼ਮੀਰ 'ਚ ਕਰਨ ਦੀ ਜਾਂ ਦੂਜੀ ਕੋਸ਼ਿਸ਼ ਕਰਦਾ ਤੇ ਇਸ ਗੱਲ ਦਾ ਧਿਆਨ ਰਹੇ ਚਾਈਨਾ ਔਰ ਪਾਕਿਸਤਾਨ 2 prong ਵਾਰ ਔਰ ਤਿੰਨੋਂ ਹੀ ਨਿਊਕਲੀਅਰ ਪਾਵਰ, ਚਾਈਨਾ, ਇੰਡੀਆ, ਪਾਕਿਸਤਾਨ। ਸੋ ਜੇ ਉਸ ਖਿੱਤੇ ਦੇ ਵਿੱਚ ਕੋਈ ਇਹਨਾਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਨੂੰ ਸੈਪਰੇਟ ਰੱਖਦਾ ਹੈ ਬਾਈ ਏਰੀਆ ਵੀ ਔਰ ਬਾਈ ਉਹਨਾਂ ਦੀ ਹੋਂਦ ਵੀ, ਔਰ ਸਾਡੀ ਨਾ ਹੌਸਟਿਲਿਟੀ ਕੋਈ ਪਾਕਿਸਤਾਨ ਨਾਲ ਹੈ ਨਾ ਕੋਈ ਚਾਈਨਾ ਨਾਲ ਹੈ, ਇੰਡੀਆ ਨਾਲ ਅਸੀਂ ਸਾਂਝ 47 ਦੇ ਵਿੱਚ ਸਾਡੀ ਲੀਡਰਸ਼ਿਪ ਨੇ ਪਾਈ, ਹੁਣ ਤਾਂ ਅਸੀਂ ਲਾਈਨ ਡਰਾ ਕੀਤੀ ਹੈ, ਪਰ ਅਸੀਂ ਇੱਕ ਚੰਗੇ ਨੇਬਰ ਵਾਂਗ ਰਹਿਣਾ ਚਾਹੁੰਦੇ ਹਾਂ। ਸੋ ਉਹਦੇ 'ਚ ਬੇਸਿਕਲੀ ਜਿਹੜੀ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੈ ਉਹ ਉੱਥੇ ਜਿੱਥੇ ਆਲਮੋਸਟ 1/3 ਦੁਨੀਆ ਦੀ ਪਾਪੂਲੇਸ਼ਨ ਹੈ। ਹੁਣ ਜੇ ਇੰਡੀਆ ਔਰ ਚਾਈਨਾ ਦੋਨਾਂ ਦੀ ਆਬਾਦੀ ਦੇ ਨਾਲ ਪਾਕਿਸਤਾਨ ਦੀ ਆਬਾਦੀ ਤੁਸੀਂ ਜੋੜ ਕੇ ਦੇਖੋ, ਆਲਮੋਸਟ ਕਿੱਥੇ ਪਹੁੰਚਦਾ, 8 ਬਿਲੀਅਨ ਦੇ ਵਿੱਚ 3 ਬਿਲੀਅਨ ਦੇ ਨੇੜੇ ਪਹੁੰਚ ਜਾਂਦੇ ਨੇ, ਅੱਧ ਦੇ ਨੇੜੇ ਤੇੜੇ। ਸੋ ਉਹਦੇ 'ਚ ਇੱਕ ਪਾਸੇ ਜਦੋਂ ਅਸੀਂ ਦੇਖਦੇ ਹਾਂ ਕਿ ਇਸਲਾਮਿਕ ਸਿਵਲਾਈਜੇਸ਼ਨ ਮੋਰਾਕੋ ਤੋਂ ਸ਼ੁਰੂ ਹੁੰਦੀ ਹੈ ਔਰ ਉਹ ਸਾਰੇ ਸਥਾਨ ਗੁਜ਼ਰਦੇ ਆ ਪਾਕਿਸਤਾਨ, ਵਾਹਗਾ ਔਰ ਹੁਸੈਨੀ ਵਾਲਾ ਤੱਕ ਇੱਕ ਕੰਸਿਸਟੈਂਟ ਹੋਂਦ ਹੈ ਇੱਧਰ, ਕਿਉਂਕਿ ਹਿੰਦੂ ਤਵੀਆਂ ਨੇ। ਔਰ ਅੱਜ ਅਸੀਂ ਜਦੋਂ ਦੇਖਦੇ ਹਾਂ ਕਿ ਕਿਵੇਂ ਇਜ਼ਰਾਈਲ ਦੇ ਨਾਲ ਸਾਂਝ ਭਿਆਲੀ ਭਾਰਤ ਪਾ ਰਿਹਾ, 1 ਲੱਖ ਵਰਕਰ ਵੀ ਭੇਜਣਾ ਚਾਹੁੰਦਾ ਹੈ, ਏਜੰਡਾ ਵੀ ਜਿਹੜਾ ਉਹਨਾਂ ਦੋਨਾਂ ਦਾ ਉਸ ਪਾਸੇ ਜੋੜਿਆ ਹੋਇਆ, ਲੇਕਿਨ ਰੂਸ ਦੇ ਨਾਲ ਵੀ ਸਾਂਝਾਂ ਪਾਈਆਂ ਹੋਈਆਂ ਨੇ, ਉਹਨਾਂ ਦਾ ਵੀ ਆਇਲ ਵੀ ਖਰੀਦ ਰਹੇ ਨੇ ਔਰ ਅਦਰਵਾਈਜ਼ ਵੀ ਹੈ। ਸੋ ਇਹ ਜਿਹੜਾ ਭਾਰਤ ਦੀ ਨਾ ਲਾਇਲਟੀ ਅਮਰੀਕਾ ਨਾਲ ਹੈ ਨਾ ਰਸ਼ੀਆ ਨਾਲ ਹੈ। ਸੋ ਖਾਲਿਸਤਾਨ ਦੀ ਕਾਇਮੀ ਇੱਕ ਬਫਰ ਸਟੇਟ ਦੇ ਤੌਰ ਤੇ ਇਹਨਾਂ ਤਿੰਨੋਂ ਹੀ ਨਿਊਕਲੀਅਰ ਪਾਵਰਸ ਦੇ ਵਿਚਾਲੇ ਇਹਨਾਂ ਤਿੰਨਾਂ ਨੂੰ ਸੈਪਰੇਟ ਰੱਖੇਗੀ, ਖੁਸ਼ਹਾਲੀ ਦਾ ਰਸਤਾ ਖੁੱਲ੍ਹੇਗਾ ਔਰ ਸਟੇਬਿਲਿਟੀ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਸਾਨੂੰ ਇਸ ਦੇ ਉੱਤੇ ਹੀ ਕਿ ਭਾਈ ਜੇ ਅਸੀਂ ਉਸ ਖਿੱਤੇ ਦੇ ਵਿੱਚ ਜਿੱਥੇ ਇੱਕ ਵੱਡਾ ਹਿੱਸਾ ਲੋਕਾਈ ਦਾ ਵਸਦਾ ਹੈ, ਪਰਮਾਨੈਂਟ ਸਟੇਬਿਲਿਟੀ ਔਰ ਪੀਸ ਔਰ ਪ੍ਰੋਸਪੈਰਿਟੀ ਚਾਹੁੰਦੇ ਹੈ, ਤਾਂ ਫਿਰ ਹੁਣ ਸਿਰਫ ਇਹ ਰੋਗ ਸਟੇਟ ਜਾਂ ਕਨਵਿਕਸ਼ਨ ਤੱਕ ਗੱਲ ਨਾ ਹੋਏ। ਅਮਰੀਕਾ ਦੇ ਹੱਥ 'ਚ ਇਸ ਵੇਲੇ ਇਹ ਮੁੱਦਾ ਹੈ। ਕੈਨੇਡਾ ਜ਼ਾਹਰ ਹੈ ਬੈਕ, ਕਿਉਂਕਿ ਕੈਨੇਡਾ 'ਚ ਤਾਂ ਮਰਡਰ ਹੋਇਆ ਰੀਅਲੀ ਔਰ ਉੱਥੇ ਸਿੱਖ ਪਾਪੂਲੇਸ਼ਨ ਜਿਹੜੀ ਹੈ ਉਹ ਡਿਸਾਈਸਿਵ ਹੈ ਕਈ ਮਾਮਲਿਆਂ ਦੇ ਵਿੱਚ। ਸੋ ਅਸੀਂ ਸਮਝਦੇ ਹਾਂ ਕਿ ਹੁਣ ਸਾਨੂੰ ਮੋਰ ਸੀਰੀਅਸ ਗੁਫ਼ਤਗੂ ਵਿਦਨ ਸਿਸਟਮ ਵੀ ਖਾਲਿਸਤਾਨ ਦੀ ਕਾਇਮੀ ਦੀ ਕਰਨੀ ਚਾਹੀਦੀ ਹੈ। ਹਾਲਾਂ ਇਹਨਾਂ ਦੇ ਥਿੰਕ ਟੈਂਕ ਤਾਂ ਡਿਬੇਟ ਕਰ ਰਹੇ ਨੇ, ਜਿਵੇਂ ਲੋਈ ਇੰਸਟੀਚਿਊਟ ਹੈ, ਉਹਨਾਂ ਦਾ ਇੱਕ ਸਕਾਲਰ ਹੈ ਮਾਈਕਲ ਕੁਗਲਮਨ, ਉਹਦਾ ਇਸ ਦੇ ਉੱਤੇ ਐਨਾਲਿਸਿਸ ਹੈ, US ਇੰਡੀਆ ਰਿਲੇਸ਼ਨਸ ਆਰ ਸ਼ੇਕਨ ਬਟ ਨਾਟ ਸ਼ੈਟਰਡ, ਕਿ ਰਿਸ਼ਤੇ ਹਿੱਲੇ ਜ਼ਰੂਰ ਨੇ ਇਸ ਸਾਰੇ ਦੇ ਨਾਲ, ਟੁੱਟੇ ਨਹੀਂ ਨੇ। ਉਹਨੇ ਫਿਰ 4-5 ਰੀਜ਼ਨ ਦਿੱਤੇ ਨੇ ਕਿ ਭਾਈ ਇਹ ਕਿਉਂ ਇਵੇਂ ਹੈ। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਸ਼ੌਕ ਜ਼ਰੂਰ ਲੱਗਾ ਹੈ ਔਰ ਲੇਕਿਨ ਅਮਰੀਕਾ ਨੇ ਕਾਫੀ ਇਨਵੈਸਟ ਕੀਤਾ ਹੋਇਆ ਇਸ ਰਿਲੇਸ਼ਨਸ਼ਿਪ ਨੂੰ ਡੂੰਘਾ ਖੜਨ ਦੇ ਵਿੱਚ, ਹਾਈ ਲੈਵਲ ਡਾਇਲੋਗ ਹੋਏ, ਗੁੱਡਵਿਲ ਹੈ ਔਰ ਅਮਰੀਕਾ ਭਾਰਤ ਬਿਜ਼ਨਸ ਰਿਲੇਸ਼ਨਸ ਨੇ, ਰੋਬਸਟ ਐਜੂਕੇਸ਼ਨ ਐਕਸਚੇਂਜ ਹੈ ਪੀਪਲ ਟੂ ਪੀਪਲ ਲੈਵਲ, ਔਰ ਇਸ ਦੇ ਨਾਲ ਨਾਲ ਜਿਹੜਾ ਹੈ
ਜਦੋਂ ਇਸ ਕਿਸਮ ਦੀਆਂ ਦੇ ਰਿਲੇਸ਼ਨਸ ਹੁੰਦੇ ਨੇ, ਅਮਰੀਕਾ ਇਹ ਵੀ ਸਮਝਦਾ ਹੈ ਵੀ ਜੇ ਬਿਲਕੁਲ ਪੁਸ਼ ਕੀਤਾ ਤੇ ਉਹ ਰੂਸ ਦੀ ਗੋਦ 'ਚ ਨਾ ਚਲਾ ਜਾਏ। ਫਿਰ ਉਹਨਾਂ ਨੇ ਕਿਹਾ ਜੀ ਸਟ੍ਰੈਟੇਜਿਕ ਰੈਸ਼ਨਲ ਵੀ ਆ ਪਾਰਟਨਰਸ਼ਿਪ ਦਾ, ਕਿਉਂਕਿ ਚਾਈਨਾ ਦਾ ਨੂੰ ਵੀ ਜਿਹੜਾ ਹੈ ਉਹ ਕਾਰਨਰ ਰੱਖਣ ਦੀ ਲੌਂਗ ਟਰਮ ਅਮਰੀਕਾ ਦੀ ਨੀਤੀ ਹੈ। ਔਰ ਭਾਰਤ ਜਿਹੜਾ ਹੈ ਇੱਕ ਗਰੋਇੰਗ ਇਕੋਨਮੀ, ਲਾਰਜ ਮਿਲਟਰੀ, ਅਬਵ ਆਲ ਇਟਸ ਓਨ ਲੌਂਗ ਸਟੈਂਡਿੰਗ ਕੰਪੀਟੀਸ਼ਨ ਵਿਦ ਚਾਈਨਾ ਅਮਰੀਕਾ ਦਾ। ਫਿਰ ਉਹਨੇ ਰੀਜ਼ਨ ਇਹ ਦਿੱਤਾ ਹੈ ਕਿ ਵੀ ਇਹ ਜਿਹੜੀਆਂ ਨੇ ਵਾਸ਼ਿੰਗਟਨ ਡਜ਼ ਨਾਟ ਲੈਟ ਮੋਰਲ ਐਂਡ ਵੈਲਿਊਜ਼ ਕੰਸੀਡਰੇਸ਼ਨਸ ਸ਼ੇਪ ਇਟਸ ਚਾਂਸਿਸ ਆਫ ਸਟ੍ਰੈਟੇਜਿਕ ਪਾਰਟਨਰਸ, ਕਿ ਜੀ ਮੋਰੈਲਿਟੀ ਜਾਂ ਦੂਜੀ ਤਾਂ ਕੋਈ ਮੈਟਰ ਨਹੀਂ ਕਰਦੀ ਹੁੰਦੀ ਸਟ੍ਰੈਟੇਜਿਕ ਪਾਰਟਨਰਸ਼ਿਪ 'ਚ। ਅਦਰਵਾਈਜ਼ ਅਸੀਂ ਇਜਿਪਟ ਜਾਂ ਸਾਊਦੀ ਅਰੇਬੀਆ ਨਾਲ ਕੋਲਡ ਵਾਰ ਈਰਾ ਤੋਂ, ਜਿੱਥੇ ਕਿ ਰਾਈਟ ਵਿੰਗ ਡਿਕਟੇਟਰਸ਼ਿਪਸ ਨੇ ਅਸੀਂ ਸਾਂਝਾਂ ਬਣਾਈਆਂ ਹੋਈਆਂ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਠੀਕ ਹੈ ਵੀ ਐਸਾ ਪਹਿਲਾਂ ਨਹੀਂ ਕਦੇ ਹੋਇਆ ਕਿ ਕੋਈ ਫਰੈਂਡਲੀ ਮੁਲਕ ਨੇ ਅਮਰੀਕਾ ਦੀ ਸੋਇਲ ਦੇ ਉੱਤੇ ਇਸ ਕਿਸਮ ਦੀ ਕਿਲਿੰਗ ਸਪਰੀ ਕਰਨੀ ਚਾਹੀ। ਇਸ ਲਈ ਇੰਡੀਆ ਦਾ ਕੇਸ ਇਸ ਮਾਮਲੇ 'ਚ ਯੂਨੀਕ ਹੈ। ਔਰ ਇਹ ਕਿਉਂਕਿ ਅਮਰੀਕਾ ਕੁਆਇਟਲੀ ਦੇਖਦਾ ਰਿਹਾ, ਪਤਾ ਤਾਂ ਇਹਨਾਂ ਨੂੰ ਜੂਨ ਦੇ ਐਂਡ ਤੋਂ ਹੀ ਸੀ ਕਿ ਵੀ ਕੀ ਹੋ ਰਿਹਾ, ਪਰ ਫਿਰ ਵੀ ਉਹਨੇ ਕਿਹਾ ਜੀ 2 to 2 ਡਾਇਲੋਗ ਵੀ ਹੋਇਆ, G20 ਵੀ ਹੋਈ, ਦੂਜਾ ਵੀ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹਦੇ ਬਾਵਜੂਦ ਜੇ ਅਮਰੀਕਾ ਨੇ ਫੌਰਨ ਰਿਐਕਟ ਨਹੀਂ ਸੀ ਕੀਤਾ, ਇਹਦਾ ਮਤਲਬ ਹੈ ਕਿ ਇਹਨਾਂ ਨੇ ਉਸ ਸ਼ੌਕ ਨੂੰ ਝੱਲ ਲਿਆ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਬਈ ਇਨ ਦਾ ਐਂਡ ਜਿਹੜੇ ਐਡਮਿਨਿਸਟ੍ਰੇਟਿਵ ਆਫੀਸ਼ੀਅਲਸ ਨੇ ਉਹਨਾਂ ਨੂੰ ਇਹ ਹੈ ਕਿ ਇਹ ਜਿਹੜਾ ਅਲਟੀਮੇਟਲੀ ਐਂਗਜ਼ਾਈਟੀਜ਼ ਨੇ ਰਿਲੇਸ਼ਨਸ਼ਿਪ ਨੂੰ ਲੈ ਕੇ, ਪਰ ਡਾਊਨ ਦਾ ਰੋਡ ਜਦੋਂ ਕਿ ਦੋ ਸਾਈਡ ਆਪਣੀਆਂ ਟੈਕਨੋਲੋਜੀਜ਼ ਔਰ ਦੂਸਰੀਆਂ ਇੰਟੈਲੀਜੈਂਸ ਵੀ ਸ਼ੇਅਰ ਕਰਦੇ ਨੇ। ਔਰ ਇਹਨੇ ਕਨਕਲੂਡ ਕੀਤਾ ਬਟ ਫਾਰ ਨਾਓ ਬਾਰਿੰਗ ਏ ਵਰਸਟ ਕੇਸ ਸਿਨੇਰੀਓ ਸੱਚ ਐਜ਼ ਅਨਦਰ ਐਕਸਟਰਾ ਜੁਡੀਸ਼ੀਅਲ ਕਿਲਿੰਗ, ਕਿ ਬਈ ਉਹਦਾ ਇਹ ਕਹਿਣਾ ਵੀ ਸ਼ੁਕਰ ਹੈ ਵੀ ਅਮਰੀਕਾ 'ਚ ਹੋਈ ਨਹੀਂ ਕਿਲਿੰਗ। ਹੁਣ ਵਰਸਟ ਤਾਂ ਇਹ ਸੀ ਕਿ ਕੋਈ ਹੋ ਜਾਂਦੀ, ਹੁਣ ਉਹ ਵਰਸਟ ਸਿਨੇਰੀਓ ਨਹੀਂ ਹੈ। US India relations can bank on their strength and resilience to get them through this rough patch। ਇਹ ਇੱਕ ਰਫ ਪੈਚ ਹੈ, ਇਹਦੇ 'ਚੋਂ ਨਿਕਲ ਜਾਏਗਾ। ਇਹ ਠੀਕ ਹੈ, ਸਕਾਲਰਸ ਦਾ ਆਪੋ ਆਪਣਾ ਵਿਊ ਹੈ। ਉਹਨੇ ਇਹ ਕਿਹਾ ਵੀ ਇੱਕ ਵਾਰ ਤਾਂ ਸ਼ੇਕਨ ਹੋਈ ਹੈ ਪਰ ਸ਼ੈਟਰ ਨਹੀਂ ਹੋਇਆ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਤਾਂ ਐਡਹੌਕਿਜ਼ਮ ਹੀ ਅਮਰੀਕਾ ਨੇ ਲੈਣਾ, ਕੈਨੇਡਾ ਤਾਂ ਉਹੀ ਕੁਝ ਫੋਲੋ ਕਰੇਗਾ ਜੋ ਅਮਰੀਕਾ ਕਰਦਾ। ਤੇ ਫਿਰ ਜੋ ਹਾਲ ਅੱਜ ਵਰਲਡ ਪੋਲੀਟਿਕਸ ਦੇ ਹਵਾਲੇ ਨਾਲ ਜੋ ਅਮਰੀਕਾ ਦੀ ਡਿਪਲੋਮੈਟਿਕ ਸਰਦਾਰੀ ਇੱਕ ਪੀਰੀਅਡ 'ਚ ਰਹੀ ਹੈ, ਅੱਜ ਜਿਹੜੀ ਸ਼ੈਟਰ ਹੋ ਰਹੀ ਹੈ, ਉਹ ਫਿਰ ਇਸ ਮਾਮਲੇ 'ਚ ਵੀ ਜਦੋਂ ਤੁਹਾਨੂੰ ਇੱਕ ਵਾਰ ਇਸ ਲੈਵਲ ਤੱਕ ਅਮਰੀਕਾ ਨੇ ਇੰਡੀਆ ਨੂੰ ਟਰਸਟ ਦਿੱਤਾ ਹੈ, ਉਹਨਾਂ ਦੇ ਨਾਲ ਸਟ੍ਰੈਟੇਜਿਕ ਪਾਰਟਨਰਸ਼ਿਪ, ਉਹਨਾਂ ਦੇ ਨਾਲ ਇੰਡੋ US ਨਿਊਕਲੀਅਰ ਡੀਲ, ਪਰ ਇਹਦੇ ਬਾਵਜੂਦ ਜੇ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਅਮਰੀਕਨ ਸੋਇਲ 'ਤੇ ਅਮਰੀਕਨ ਸਿਟੀਜ਼ਨਸ ਨੂੰ ਐਲੀਮੀਨੇਟ ਕਰਨ ਤੋਂ ਉਹਨਾਂ ਨੇ ਕੋਈ ਗਰੇਜ਼ ਨਹੀਂ ਕੀਤਾ। ਔਰ ਚਾਈਨਾ ਦੇ ਬਰਾਬਰ ਤਾਂ ਕੀ ਖੜਨਾ ਸੀ, ਉਹ ਯੂਕਰੇਨ ਵਾਰ ਹੋਏ, ਈਰਾਨ ਦੇ ਨਾਲ ਹੋਏ, ਉਹ ਕਿਵੇਂ ਬਿਲਕੁਲ ਦੋਗਲੀ ਨੀਤੀ ਲਈ। ਔਰ ਮੇਰਾ ਖਿਆਲ ਹੈ ਵੀ ਅਮਰੀਕਾ ਵਿਚਲੇ ਜਿਹੜੇ ਸੀਰੀਅਸ ਐਨਾਲਿਸਟ ਨੇ ਉਹ ਦੇਖਣਗੇ ਕਿ ਸਿੱਖ ਕੌਮ ਉਸ ਖਿੱਤੇ ਦੇ ਵਿੱਚ ਇੱਕ ਐਸੀ ਕੌਮ ਹੈ ਜਿਨ੍ਹਾਂ ਦੇ ਨਾਲ ਅਮਰੀਕਾ ਦੇ ਕੋਈ ਇੰਟਰਸਟ ਦਾ ਕਲੈਸ਼ ਨਹੀਂ ਹੈ। ਔਰ ਬਫਰ ਸਟੇਟ ਖਾਲਿਸਤਾਨ ਅਲਟੀਮੇਟਲੀ ਜਿੱਥੇ ਉਸ ਖਿੱਤੇ ਦੇ ਵਿੱਚ ਸਟੇਬਿਲਿਟੀ, ਪ੍ਰੋਸਪੈਰਿਟੀ, ਪੀਸ ਔਰ ਕਿਸੇ ਵੀ ਨਿਊਕਲੀਅਰ ਵਾਰ ਨਾ ਹੋਣ ਦੇਣ ਦੀ ਗਾਰੰਟੀ ਹੋਏਗੀ ਐਜ਼ ਏ ਬਫਰ, ਉੱਥੇ ਅਮਰੀਕਾ ਦੇ ਨਾਲ ਵੀ ਖਾਲਿਸਤਾਨ ਦੇ ਇੰਟਰਸਟ ਜਾਂ ਵੈਸਟਰਨ ਵਰਲਡ ਦੇ ਨਾਲ ਵੀ ਪੈਰਲਲ ਰਨ ਕਰਨਗੇ। ਔਰ ਇਹੀ ਅਲਟੀਮੇਟਲੀ ਸੋਲਿਊਸ਼ਨ ਜਿਹੜਾ ਹੈ ਉਹ ਹਮੇਸ਼ਾ ਜਿਸ ਨੂੰ ਤੁਸੀਂ ਪੱਕਾ ਸੋਲਿਊਸ਼ਨ ਇਸ ਦਾ ਹੋਏਗਾ, ਐਡਹੌਕਿਜ਼ਮ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।